ਦੋਸਤੋ ਇਸ ਵਕਤ ਅਸੀਂ ਰਾਜਸਥਾਨ ਤੇ ਹਰਿਆਣਾ ਦੀ ਸਰਹੱਦ ਦੇ ਨਾਲ ਪੈਂਦਾ ਹੈ ਸ਼ਾਹਜਹਾਂਪੁਰ। ਉਹਦੇ ਨੇੜੇ ਆ। ਇੱਥੇ ਵੀ ਕਿਸਾਨਾਂ ਨੇ ਧਰਨਾ ਲਾਇਆ ਹੈ। ਵੱਡੀ ਗਿਣਤੀ 'ਚ ਇੱਥੇ ਵੀ ਪੰਜਾਬ ਦੇ ਕਿਸਾਨ ਪਹੁੰਚੇ ਹੋਏ ਨੇ ਤੇ ਇਹ ਨਾਲ ਹੀ ਖੇਤ ਪੈਂਦੇ ਨੇ, ਸਰੋਂ ਦੇ ਖੇਤ ਨੇ। ਤੁਸੀਂ ਆਲੇ ਦੁਆਲੇ ਆਪਣੇ ਸਾਡੇ ਦੇਖ ਸਕਦੇ ਹੋ ਸਰੋਂ ਕਿੰਨੀ ਖਿੜੀ ਹੋਈ ਹੈ, ਪੂਰੇ ਜੋਬਨ ਤੇ ਹੈ। ਇਹ ਸਾਡੇ ਉਹੀ ਖੇਤ ਨੇ ਜਿਨ੍ਹਾਂ ਤੇ ਮੋਦੀ, ਅਮਿਤ ਸ਼ਾਹ, ਅੰਬਾਨੀ, ਅਡਾਨੀ ਦੀਆਂ ਨੀਤਾਂ ਆਈਆਂ ਹੋਈਆਂ ਨੇ ਤੇ ਕਿਸਾਨ ਸਾਡੇ ਭਰਾ ਜਿਹੜੇ ਆ ਇਹਨਾਂ ਨੂੰ ਬਚਾਉਣ ਲਈ ਡਟੇ ਹੋਏ ਨੇ। ਇਸ ਵਕਤ ਅਸੀਂ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ। ਸਾਡੇ ਨਾਲ ਨੇ ਪੰਜਾਬ ਦੀ ਖੂਬਸੂਰਤ ਸ਼ਾਇਰਾ ਸੁਖਵਿੰਦਰ ਅੰਮ੍ਰਿਤ। ਸੁਖਵਿੰਦਰ ਜੀ, ਤੁਸੀਂ ਮੈਂ ਦੇਖਿਆ ਵੀ ਤੁਹਾਡੀ ਸ਼ਾਇਰੀ ਜਿਹੜੀ ਸਾਰੀਆਂ ਸਰਹੱਦਾਂ 'ਤੇ ਪੋਸਟਰ ਲੱਗੇ ਹੋਏ ਨੇ। ਸ਼ਾਇਰੀ ਦੇ ਰਾਂ ਤੁਹਾਡੀ ਹਾਜ਼ਰੀ ਤਾਂ ਲੱਗ ਹੀ ਰਹੀ ਹੈ, ਪਰ ਤੁਸੀਂ ਵੀ ਲਗਭਗ 1 ਮਹੀਨੇ ਤੋਂ ਇੱਥੇ ਨਾਲ ਹੀ ਹੋ। ਜਿਹੜਾ ਸ਼ਾਇਰ ਹੁੰਦਾ ਉਹਦਾ ਦਿਲ ਬੜਾ ਕੋਮਲ ਹੁੰਦਾ। ਤੁਸੀਂ ਪੂਰੇ ਜਿਹੜਾ ਵਰਤਾਰਾ ਅੱਜ ਕੱਲ੍ਹ ਹੋ ਰਿਹਾ, ਤੁਸੀਂ ਇੱਕ ਸ਼ਾਇਰਾ ਦੇ ਤੌਰ 'ਤੇ ਉਹਨੂੰ ਕਿੱਦਾਂ ਮਹਿਸੂਸ ਕਰ ਰਹੇ ਹੋ? ਕਮਲ ਜੀ, ਮੈਂ ਤੁਹਾਨੂੰ ਦੱਸਣਾ ਚਾਹੂੰਗੀ ਵੀ ਜਿਹੜਾ ਮੇਰੀ ਸ਼ਾਇਰੀ ਦਾ ਸਫ਼ਰ ਹੈ ਨਾ, ਅਸਲ ਵਿੱਚ ਜਦੋਂ ਮੈਂ ਬਚਪਨ 'ਚ ਆਪਣੇ ਪਿਓ ਦੇ ਨਾਲ ਖੇਤ ਜਾਂਦੀ ਸੀਗੀ, ਮਤਲਬ ਮੇਰਾ ਪਿਓ, ਕਿਉਂਕਿ ਮੈਂ ਘਰ 'ਚ ਵੱਡੀ ਧੀ ਹੋਣ ਕਰਕੇ ਮੈਨੂੰ ਨਾਲ ਜ਼ਿਆਦਾ, ਮੈਨੂੰ ਸਕੂਲ ਘੱਟ ਭੇਜਦਾ ਸੀਗਾ, ਪਰ ਖੇਤ ਵਿੱਚ ਮੈਨੂੰ ਨਾਲ ਲੈ ਕੇ ਜਾਂਦਾ ਸੀ ਜ਼ਿਆਦਾ। ਅਤੇ ਮੁੰਡਿਆਂ ਵਾਂਗੂ ਮੈਂ ਖੇਤਾਂ 'ਚ ਕੰਮ ਕਰਦੀ ਸੀ ਅਤੇ ਮੇਰੇ ਗਰੀਬ ਪਿਓ ਦੀ ਜਾਣੀ 2 ਕਿੱਲਿਆਂ ਦੀ ਬਸ ਖੇਤੀ ਸੀਗੀ। ਅਤੇ ਮੈਨੂੰ ਲੱਗਦਾ ਕਿ ਮੈਂ ਉਹਨਾਂ ਖੇਤਾਂ ਲਈ ਲੜ ਰਹੀ ਹਾਂ ਜਿਹੜੇ ਮੇਰੇ ਗਰੀਬ ਪਿਓ ਨੂੰ ਆਖਰ ਵੇਚਣੇ ਪਏ 2 ਕਿੱਲੇ। ਅਤੇ ਜਿਹੜਾ ਸ਼ਾਇਰੀ ਦਾ ਸਫ਼ਰ ਜਦੋਂ ਸ਼ੁਰੂ ਹੋਇਆ ਤਾਂ ਜਿਹੜੇ ਮੈਂ ਨਿੱਕੇ ਨਿੱਕੇ ਗੀਤ ਜੋੜੇ ਸੀ, ਉਹਨਾਂ ਦੇ ਵਿੱਚ ਇੱਕ ਮੇਰਾ ਗੀਤ ਸੀਗਾ ਵੀ ਮੱਕੀ ਵਾਲੇ ਖੇਤ 'ਚੋਂ ਲਿਆਊਂ ਤੋੜ ਛੱਲੀਆਂ, ਬਣ ਸਹੀਓ ਮੋਰਨੀ ਮੈਂ ਖੇਤਾਂ ਵੱਲ ਚੱਲੀਆਂ। ਅਤੇ ਮੈਨੂੰ ਲੱਗਦਾ ਵੀ ਉਹ ਮੇਰੇ ਖੇਤ ਮੇਰੇ ਪਿਓ ਦੇ ਤਾਂ ਉਹ ਖੇਤ ਪਹਿਲਾਂ ਹੀ ਹੜੱਪ ਲਏ ਗਏ ਆ। ਅਤੇ ਹੁਣ ਇਹ ਜਿਹੜੇ ਸਾਡੇ ਗਰੀਬ ਕਿਸਾਨ ਆ, ਮਜ਼ਦੂਰ ਲੋਕ ਆ ਹੈ ਨਾ, ਖੇਤਾਂ 'ਚ ਕੰਮ ਕਰਨ ਵਾਲੇ, ਅਤੇ ਮੈਨੂੰ ਲੱਗਦਾ ਵੀ ਇਹ ਉਹੀ ਮੇਰੇ ਪਿਓ ਦੇ ਨਾਲ ਦੇ ਹੀ ਆ। ਅਤੇ ਮੈਨੂੰ ਸਾਰਿਆਂ 'ਤੇ ਉਵੇਂ ਹੀ ਮੋਹ ਵੀ ਆਉਂਦਾ ਔਰ ਅਤੇ ਮੇਰਾ ਜੀਅ ਕਰਦਾ ਇਹ ਮੇਰੇ ਖੇਤ ਆ, ਇਹ ਮੇਰੇ ਪਿਓ ਦੇ ਖੇਤ ਆ, ਮੇਰੇ ਚਾਚਾ ਤਾਇਆਂ ਦੇ ਖੇਤ ਆ, ਅਸੀਂ ਇਹਨਾਂ ਲਈ ਲੜਨਾ ਵਾ। ਔਰ ਇਹਨਾਂ ਨੂੰ ਹੁਣ ਅਸੀਂ ਇਹ ਜਿਹੜੇ ਲੋਕ ਸਾਡੇ ਹਥਿਆਉਣਾ ਚਾਹੁੰਦੇ ਨੇ ਖੇਤ, ਅਸੀਂ ਉਹਨਾਂ ਨੂੰ ਕਰਾਰਾ ਜਵਾਬ ਦੇਣਾ ਅਤੇ ਉਹਨਾਂ ਨੂੰ ਹਰਾ ਦੇਣਾ। ਅਸੀਂ ਬਸ ਇਸ ਜਜ਼ਬੇ ਦੇ ਨਾਲ ਮੈਂ ਆਪਣੇ ਲੋਕਾਂ ਦੇ ਨਾਲ ਆ। ਤੁਹਾਡਾ ਇੱਕ ਸ਼ੇਰ ਵੀ ਬੜਾ ਮਸ਼ਹੂਰ ਹੋ ਰਿਹਾ, ਉਹਨਾਂ ਨੇ ਵਾਰਿਸ ਭਰਾਵਾਂ ਨੇ ਗਾਇਆ ਵੀ ਹੈ, ਅਤੇ ਉਹਦੇ ਇੱਕ ਅੱਧਾ ਬੋਲ ਜਿਹੜਾ ਸੁਣਾਓ। ਹਾਂਜੀ, ਜਿਹੜਾ ਵਾਰਿਸ ਭਰਾਵਾਂ ਨੇ ਗਾਇਆ ਉਹ ਹੈਗਾ ਵੀ ਕਲੇਜੇ ਤੀਰ ਵੇਖਣ ਨੂੰ ਅਤੇ ਸਿਰ 'ਤੇ ਤਾਜ ਵੇਖਣ ਨੂੰ, ਜ਼ਮਾਨਾ ਰੁਕ ਗਿਆ ਤੇਰਾ ਉਹੀ ਅੰਦਾਜ਼ ਵੇਖਣ ਨੂੰ, ਉਹ ਸ਼ੇਰਾ ਉੱਠ ਜ਼ਰਾ ਅਤੇ ਫਿਰ ਉਹੀ ਜਲਵਾ ਵਿਖਾ ਆਪਣਾ, ਬੜੀ ਬੇਤਾਬ ਹੈ ਦੁਨੀਆ ਤੇਰੀ ਪਰਵਾਜ਼ ਵੇਖਣ ਨੂੰ। ਔਰ ਜੇ ਮੁੱਦਾ ਹੱਕ ਦਾ ਹੋਇਆ ਤਾਂ ਤੀਰਾਂ ਵਾਂਗ ਟੱਕਰਾਂਗੇ, ਜੇ ਮੁੱਦਾ ਹੋਂਦ ਦਾ ਹੋਇਆ ਤਾਂ ਤੀਰਾਂ ਵਾਂਗ ਟੱਕਰਾਂਗੇ, ਅਸੀਂ ਬੈਠੇ ਨਹੀਂ ਹਾਂ ਸਿਰ 'ਤੇ ਉੱਡਦੇ ਬਾਜ਼ ਵੇਖਣ ਨੂੰ। ਸੁਖਵਿੰਦਰ ਜੀ, ਮੈਨੂੰ ਯਾਦ ਜਦੋਂ ਆਪਾਂ ਕੱਲ੍ਹ ਬਾਰਡਰ 'ਤੇ ਖੜ੍ਹੇ ਸੀਗੇ ਅਤੇ ਉੱਥੇ ਫੌਜ ਵੀ ਤੈਨਾਤ ਸੀ, ਜਵਾਨ ਖੜ੍ਹੇ ਸੀ ਅਤੇ ਆਮ ਲੋਕ ਵੀ ਖੜ੍ਹੇ ਸੀ। ਆਪਾਂ ਉਹਨਾਂ ਨਾਲ ਸਹਿਜ ਸੁਭਾਅ ਗੱਲ ਕਰ ਰਹੇ ਸੀਗੇ, ਬੜੀਆਂ ਵਧੀਆ ਉਹਨਾਂ ਨੇ ਗੱਲਾਂ ਕੀਤੀਆਂ। ਮੈਂ ਚਾਹੂੰਗੀ ਤੁਸੀਂ ਵੀ ਆਪਣੇ ਦਰਸ਼ਕਾਂ ਨਾਲ ਉਹ ਵਾਲੀ ਇੱਕ ਦੱਸੋ ਵੀ ਉਹ ਕੀ ਅਹਿਸਾਸ ਸੀ ਉਹਨਾਂ ਲੋਕਾਂ ਦੇ। ਪਹਿਲੀ ਗੱਲ ਤਾਂ ਉੱਥੇ ਨਾ ਬਹੁਤ ਇਨਕਲਾਬੀ ਕਵਿਤਾ ਦੇ ਪੋਸਟਰ ਲੱਗੇ ਸੀ ਵੱਡੇ ਵੱਡੇ, ਜਿਹੜੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀਗਾ ਦੇਖ ਕੇ। ਔਰ ਇਨਕਲਾਬੀ ਲੋਕ ਆਏ ਹੋਏ ਸੀਗੇ ਔਰ ਲਾਲ ਝੰਡੇ ਲੈ ਕੇ ਬਹੁਤ ਜ਼ਿਆਦਾ, ਜਿੰਨੇ ਕਿਸਾਨੀ ਝੰਡੇ ਸੀ ਹਰੇ ਰੰਗ ਦੇ, ਉਨੇ ਹੀ ਤਕਰੀਬਨ ਉੱਥੇ ਲਾਲ ਝੰਡੇ ਸੀ। ਬਹੁਤ ਸੋਹਣਾ ਮਾਹੌਲ ਸੀ, ਬਹੁਤ ਇਨਕਲਾਬੀ ਰੰਗ 'ਚ ਰੰਗਿਆ ਹੋਇਆ। ਔਰ ਉਹ ਜਿਹੜੀ ਸ਼ਾਇਰੀ ਸੀਗੀ ਉਸ ਰੰਗ ਨੂੰ ਹੋਰ ਵੀ 4 ਚਾਨਣ ਆ ਰਹੀ ਸੀ। ਪਰ ਉੱਥੇ ਜਿਹੜੇ ਲੋਕ ਸੀਗੇ ਉਹ ਬਹੁਤ ਸਧਾਰਨ ਲੋਕ ਸੀਗੇ ਔਰ ਉਹਨਾਂ ਨੂੰ ਨਹੀਂ ਸੀ ਪਤਾ ਲੱਗਦਾ। ਅਤੇ ਇੱਕ ਮੈਂ ਪੜ੍ਹ ਰਹੀ ਸੀ ਪੋਇਟਰੀ ਖੜ੍ਹ ਕੇ, ਤਾਂ ਇੱਕ ਗਰੀਬ ਕਿਸਾਨ ਮੈਨੂੰ ਕਹਿੰਦਾ ਬੇਟਾ ਇਹ 'ਤੇ ਕੀ ਲਿਖਿਆ ਹੋਇਆ, ਅਤੇ ਮੈਂ ਉਹਨਾਂ ਨੂੰ ਉਹ ਪੜ੍ਹ ਕੇ ਸੁਣਾਈ ਅਤੇ ਉਹਨਾਂ ਨੂੰ ਮੈਂ ਸਮਝਾਇਆ ਉਹਦੇ ਬਾਰੇ ਵੀ ਇਹ ਸਾਡੇ ਕਵੀਆਂ ਨੇ ਇਹ ਸੋਹਣੀਆਂ ਗੱਲਾਂ ਲਿਖੀਆਂ ਨੇ ਆਪਣੇ ਖੇਤਾਂ ਬਾਰੇ, ਹੈ ਨਾ, ਆਪਣੇ ਸੰਘਰਸ਼ ਬਾਰੇ। ਅਤੇ ਉਹ ਸਾਰੇ ਹੈਰਾਨ ਹੋ ਰਹੇ ਸੀ ਵੀ ਕਿੰਨੀਆਂ ਸੋਹਣੀਆਂ ਗੱਲਾਂ। ਸੋ ਇੱਦਾਂ ਦੇ ਅਤੇ ਬਾਕੀ ਜਿਹੜੇ ਉੱਥੇ ਜੋ ਵੀ ਬਾਕੀ ਬਾਰਡਰਾਂ 'ਤੇ ਜਿਵੇਂ ਆਪਾਂ ਮਾਹੌਲ ਦੇਖਿਆ, ਹੈ ਨਾ, ਜਿਵੇਂ ਬਾਬੇ ਨਾਨਕ ਦਾ ਲੰਗਰ ਚੱਲ ਰਿਹਾ ਔਰ ਲੋਕ ਬੜੀ ਪੂਰੀ ਜਜ਼ਬੇ ਦੇ ਨਾਲ ਡਟੇ ਹੋਏ ਆ ਉੱਥੇ। ਔਰ ਬਾਕੀ ਸਾਰਾ ਕੁਛ। ਇੱਕ ਜਿਹੜੀ ਹੋਰ ਬਹੁਤ ਟੱਚਿੰਗ ਗੱਲ ਸੀਗੀ ਵੀ ਇੱਕ ਪਾਸੇ ਜਿਹੜਾ ਰਾਜਸਥਾਨ ਵਾਲੇ ਬਾਰਡਰ 'ਤੇ ਜਾਣੀ ਇੱਕ ਬਜ਼ੁਰਗ ਸੀਗਾ, ਹੈ ਨਾ, ਉਹ ਆਪਣੇ ਖੇਤਾਂ ਲਈ ਲੜ ਰਿਹਾ, ਅਤੇ ਦੂਜੇ ਪਾਸੇ ਦਿੱਲੀ ਵਾਲੇ ਪਾਸੇ, ਹਰਿਆਣੇ ਵਾਲੇ ਪਾਸੇ ਉਹਦੇ 2 ਮੁੰਡੇ ਪੁਲਿਸ ਦੇ ਵਿੱਚ ਆ ਔਰ ਉਹ ਕਹਿੰਦੇ ਵੀ ਰਾਤ ਨੂੰ ਰੋਟੀ ਅਸੀਂ ਇਕੱਠੇ ਖਾਂਦੇ ਹਾਂ ਪਿਓ ਪੁੱਤ। ਅਤੇ ਇੱਕ ਉੱਧਰ ਆਪਣੇ ਖੇਤਾਂ ਲਈ ਲੜ ਰਿਹਾ ਵਾ ਬਜ਼ੁਰਗ, ਅਤੇ ਦੂਜੇ ਪਾਸੇ ਉਹਨੂੰ ਰੋਕਣ ਲਈ ਉਹਦੇ 2 ਮੁੰਡੇ ਉਸ ਪੁਲਿਸ ਦੇ ਵਿੱਚ ਖੜ੍ਹੇ ਨੇ ਨਾਕਾ ਲਾਈ। ਸੋ ਇੱਦਾਂ ਨਹੀਂ ਉਹਨਾਂ ਨੇ, ਮੈਨੂੰ ਯਾਦ ਹੈ ਵੀ ਜਦੋਂ ਤੁਸੀਂ ਉਹਨਾਂ ਨੂੰ ਪੁੱਛਿਆ ਸੀਗਾ ਵੀ ਫਿਰ ਤੁਹਾਨੂੰ ਕਿੱਦਾਂ ਮਹਿਸੂਸ ਹੋ ਰਿਹਾ ਜਦੋਂ ਰੋਟੀ ਇਕੱਠੇ ਖਾ ਰਹੇ ਸੀ, ਅਤੇ ਬੜਾ ਵਧੀਆ ਉਹਨਾਂ ਨੇ ਜਵਾਬ ਦਿੱਤਾ ਸੀ
ਉਹ ਕਹਿੰਦੇ ਵੀ ਰਾਤ ਨੂੰ ਜਦੋਂ ਅਸੀਂ ਰੋਟੀ ਇਕੱਠੇ ਖਾ ਰਹੇ ਤੇ ਸਾਨੂੰ ਕਿਸੇ ਨੇ ਆ ਕੇ ਪੁੱਛਿਆ ਵੀ ਤੁਸੀਂ ਇਕੱਠੇ ਰੋਟੀ ਕਿਉਂ ਖਾ ਰਹੇ ਹੋ ਤੇ ਦੱਸਿਆ ਵੀ ਅਸੀਂ ਬਾਪ ਪੁੱਤ ਹਾਂ ਤੇ ਉਹਨਾਂ ਨੇ ਫਿਰ ਪੁੱਛਿਆ ਵੀ ਤੁਸੀਂ ਜੇ ਕੱਲ ਨੂੰ ਇੱਥੇ ਡਾਂਗਾਂ ਚੱਲ ਗਈਆਂ ਵੀ ਤੁਸੀਂ ਆਪਣੇ ਪਿਓ ਦੇ ਵੀ ਡਾਂਗਾਂ ਮਾਰੋਗੇ ਤੇ ਉਹ ਕਹਿੰਦੇ ਵੀ ਨਹੀਂ ਜੀ ਆਪਣੇ ਬਾਪ ਦੇ ਤਾਂ ਨਹੀਂ ਡਾਂਗਾਂ ਮਾਰ ਸਕਦੇ ਪਰ ਜੇ ਡਿਊਟੀ ਕਰਨੀ ਪੈਗੀ 2 ਡਾਂਗਾਂ ਕਿਸੇ ਹੋਰ ਮਾਰ ਦਾਂਗੇ ਅਸੀਂ ਕਿਸੇ ਹੋਰ ਦੇ ਮਾਰਾਂਗੇ। ਤੇ ਮੈਂ ਵੀ ਉਹਨਾਂ ਨੂੰ ਪੁੱਛਣ ਲੱਗ ਪਈ ਹਨਾ ਵੀ ਜਦੋਂ ਤੁਸੀਂ ਇਹ ਤੁਹਾਡੇ ਲੋਕ ਨੇ ਆਪਣੇ ਲੋਕ ਆ ਹਨਾ ਵੀ ਤੁਹਾਨੂੰ ਪਤਾ ਹੀ ਆਪਣਾ ਸਾਂਝਾ ਹੀ ਇਹ ਸਾਰਾ ਦਾ ਹੈਗਾ ਵਾ ਮਸਲਾ ਤੇ ਵੀ ਤੁਸੀਂ ਜਦੋਂ ਕੁੱਟਣਾ ਪੈਗਾ ਤੁਹਾਨੂੰ ਆਦੇਸ਼ ਆ ਗਿਆ ਵੀ ਤੁਸੀਂ ਜ਼ੋਰ ਦੀ ਇਹਨਾਂ ਨੂੰ ਕੁੱਟੋਗੇ ਕਿ ਹੌਲੀ ਹੌਲੀ। ਕਹਿੰਦੇ ਸਾਡਾ ਤਾਂ ਹੱਥ ਲਾਉਣ ਨੂੰ ਵੀ ਜੀ ਨਹੀਂ ਕਰਦਾ ਫੁੱਲ ਮਾਰਨ ਨੂੰ ਵੀ ਨਹੀਂ ਜੀ ਕਰਦਾ ਇਹਨਾਂ ਦੇ ਤੇ ਪਰ ਸਾਨੂੰ ਜਦੋਂ ਆਦੇਸ਼ ਆ ਜਾਂਦਾ ਸਾਨੂੰ ਕਾਰਵਾਈ ਕਰਨੀ ਪੈਂਦੀ ਆ ਪਰ ਅਸੀਂ ਫਿਰ ਆਪਣੀ ਬਸ ਵੀ ਮਤਲਬ ਹੌਲੀ ਹੌਲੀ ਕਹਿੰਦੇ ਅਸੀਂ ਕੁੱਟਾਂਗੇ ਇਹਨਾਂ ਨੂੰ। ਤੁਸੀਂ ਇਹ ਵੀ ਪੁੱਛ ਰਹੇ ਸੀ ਵੀ ਤੁਸੀਂ ਸੋਟੀ ਜ਼ੋਰ ਦੀ ਮਾਰਨੀ ਹੈ ਕਿ ਹੌਲੀ ਮਾਰਨੀ ਹੈ? ਨਹੀਂ ਕਹਿੰਦੇ ਅਸੀਂ ਹੌਲੀ ਹੌਲੀ ਤਾਂ ਕੁੱਟਣਾ ਹੀ ਪੈਣਾ ਕਹਿੰਦੇ ਸਾਨੂੰ। ਸੋ ਉਹ ਗੱਲਾਂ ਸੁਣ ਕੇ ਉਹਨਾਂ ਦੇ ਭਾਵ ਜਿਹੜੇ ਸੀਗੇ ਹਨਾ ਜਿਹੜੇ ਉੱਥੇ ਖੜੇ ਸੀ ਪੁਲਿਸ ਵਾਲੇ ਬਹੁਤ ਹੀ ਮਤਲਬ ਉਹਨਾਂ ਤੇ ਵੀ ਮੋਹ ਆਇਆ ਆਪਣਾਤ ਆਈ ਹਨਾ ਉਹਨਾਂ ਦੀਆਂ ਮਜਬੂਰੀਆਂ ਨੂੰ ਮਤਲਬ ਮਹਿਸੂਸ ਕੀਤਾ ਮੈਂ ਪਹਿਲੀ ਵਾਰੀ ਇਦਾਂ ਪੁਲਿਸ ਵਾਲਿਆਂ ਨੂੰ। ਮੈਂ ਕਦੇ ਗੱਲ ਨਹੀਂ ਸੀ ਕੀਤੀ ਕਿ ਇਦਾਂ ਜਿਹੜੇ ਖੜੇ ਹੁੰਦੇ ਆ ਹਨਾ ਡਾਂਗਾ ਲੈ ਕੇ ਤਾਂ ਬਸ। ਉਹ ਮੈਂ ਦੇਖਿਆ ਵੀ ਜਜ਼ਬਾ ਇੰਨਾ ਇੱਥੇ ਲੋਕਾਂ 'ਚ ਆਪਾਂ ਸਾਰਿਆਂ ਨੂੰ ਵਿਚਰਦੇ ਹਾਂ। ਤੁਸੀਂ ਮੈਂ ਦੇਖਿਆ ਖਾਸ ਤੌਰ 'ਤੇ ਜਦੋਂ ਵੀ ਆਪਾਂ ਲੰਘਦੀਆਂ ਔਰਤਾਂ ਜਿੰਨੀਆਂ ਵੀ ਬੈਠੀਆਂ ਹੁੰਦੀਆਂ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਦੇ ਹਾਂ। ਤੁਹਾਨੂੰ ਤੁਸੀਂ ਵੀ ਜਦੋਂ ਕੋਈ ਗੱਲਬਾਤ ਕਰਦੇ ਹੋ ਕੋਈ ਇੱਦਾਂ ਦਾ ਤੁਹਾਨੂੰ ਲੱਗਾ ਕਿ ਦਿਲ ਨੂੰ ਛੂਹ ਗਈ ਹੋਵੇ ਕਿਸੇ ਆਪਣੀ ਮਾਂ ਦੀ ਗੱਲ ਕਿਸੇ ਭੈਣ ਦੀ ਗੱਲ ਹੈ ਨਾ? ਉਹ ਮੈਂ ਜਿਹੜੀ ਮੈਂ ਇੱਕ ਔਰਤ ਨਾਲ ਜਦੋਂ ਗੱਲ ਕੀਤੀ ਹੈ ਨਾ ਬੀਬੀ ਜੀ ਤੁਸੀਂ ਕਦੋਂ ਕਦੇ ਕਹਿੰਦੀ ਮੈਨੂੰ 5-6 ਦਿਨ ਹੋ ਗਏ ਹੈ ਨਾ ਅਤੇ ਮੈਂ ਕਿਹਾ ਵੀ ਤੁਸੀਂ ਕਿਉਂ ਆਏ ਹੋਏ ਆ? ਕਹਿੰਦੀ ਹੁਣ ਮੇਰਾ ਟੱਬਰ ਤਾਂ ਸਾਰਾ ਇੱਥੇ ਬੈਠਾ ਹਾਂ ਮੇਰੇ ਪੁੱਤ ਪੋਤੇ ਘਰ ਵਾਲੇ ਮੇਰੇ ਦਿਓਰ ਜੇਠ ਸਾਰੇ ਇੱਥੇ ਆਏ ਹੋਏ ਆ। ਕਹਿੰਦੀ ਹੁਣ ਮੈਂ ਘਰੇ ਇਹਨਾਂ ਦੀਆਂ ਰੋਟੀਆਂ ਬਣਾਉਂਦੀ ਸੀਗੀ ਹੁਣ ਇੱਥੇ ਆ ਕੇ ਕਹਿੰਦੀ ਮੈਂ ਇਹਨਾਂ ਦੀਆਂ ਰੋਟੀਆਂ ਬਣਾਉਣੀਆਂ ਨਾਲੇ ਸਾਰੀ ਸੰਗਤ ਦੀ ਸੇਵਾ ਕਰਦੀਆਂ ਨਾਲੇ ਕਹਿੰਦੀ ਜੇ ਸਾਡੇ ਕੋਲ ਖੇਤ ਹੀ ਨਹੀਂ ਰਹਿਣਗੇ ਤਾਂ ਫਿਰ ਅਸੀਂ ਕੀ ਕਰਾਂਗੇ? ਤੇ ਕਹਿੰਦੀ ਮੈਂ ਵੀ ਇਹਨਾਂ ਦੇ ਨਾਲ ਲੜਨਾ ਹੀ ਆ। ਕਹਿੰਦੀ ਹੁਣ ਤਾਂ ਅਸੀਂ ਜਿੱਤ ਕੇ ਹੀ ਜਾਵਾਂਗੇ ਬਸ ਇਦਾਂ ਦੇ ਜਜ਼ਬੇ ਦੇ ਨਾਲ ਉਹ ਔਰਤਾਂ ਗੱਲਾਂ ਕਰਦੀਆਂ ਨੇ। ਹਾਂ ਜ਼ਰੂਰ ਸਾਡੇ ਮਤਲਬ ਕਿ ਅੰਦਰੋਂ ਰੁੱਗ ਭੱਜ ਜਾਂਦਾ ਜਦੋਂ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣੀਦੀਆਂ ਪਰ ਉਹ ਪੂਰੇ ਜੋਸ਼ 'ਚ ਬਹੁਤ ਨੇ। ਇਹ ਵੀ ਦੇਖਣ ਵਾਲੀ ਉਹਨਾਂ ਦੀ ਮਹਿਸੂਸ ਕਰਨ ਵਾਲੀ ਜਿਹੜੀ ਚੀਜ਼ ਹੈ। ਬਿਲਕੁਲ ਉਹ ਕਹਿੰਦੇ ਜੇ ਸਾਡੇ ਬੱਚੇ ਇੱਥੇ ਠੰਡ 'ਚ ਰੁਲਦੇ ਨੇ ਸਾਡੇ ਪਿਤਾ ਬਜ਼ੁਰਗ ਸਾਡੇ ਠੰਡ 'ਚ ਰੁਲਦੇ ਨੇ ਅਸੀਂ ਘਰੇ ਕੀ ਕਰਨਾ ਰਜਾਈਆਂ ਨਿੱਘੀਆਂ 'ਚ ਪੈ ਕੇ ਤੇ ਉਹ ਨਾਲ ਹੀ ਆਈਆਂ ਹੋਈਆਂ ਡਟੀਆਂ ਹੋਈਆਂ ਪੂਰੇ ਜਜ਼ਬੇ ਨਾਲ। ਤੇ ਤੁਸੀਂ ਆਪਣੇ ਦਰਸ਼ਕਾਂ ਨਾਲ ਕੋਈ ਆਪਣਾ ਕੋਈ ਗੀਤ ਜਾਂ ਕੋਈ ਹੋਰ ਸ਼ਾਇਰੀ ਕੋਈ ਸਾਂਝੀ ਕਰਨੀ ਚਾਹੁੰਦੇ ਹੋ? ਹਾਂ ਬਿਲਕੁਲ ਮੈਂ ਜਿੰਨੀਆਂ ਮਰਜ਼ੀ ਕਰ ਸਕਦੀ ਹਾਂ। ਚਲਦੇ ਗੀਤ ਸੁਣਾ ਦਿਓ। ਹਾਂ ਕਿਵੇਂ ਪਰ ਸਮੇਟ ਕੇ ਬਹਿ ਰਹੀਏ ਕਿਵੇਂ ਭੁੱਲ ਜਾਈਏ ਉਡਾਣ ਨੂੰ ਇਹ ਤਾਂ ਦਾਗ ਹੈ ਸਾਡੀ ਅਣਖ ਤੇ ਇਹ ਹੈ ਮਿਹਣਾ ਸਾਡੇ ਈਮਾਨ ਨੂੰ ਹੋਏ ਤਬਸਰੇ ਸਾਡੀ ਜ਼ਾਤ ਤੇ ਸਾਡੀ ਨਸਲ ਅਕਲ ਔਕਾਤ ਤੇ ਰਿਹਾ ਜ਼ਬਤ ਨਾ ਜਜ਼ਬਾਤ ਤੇ ਅਸੀਂ ਨਿਕਲੇ ਚੀਰ ਕਮਾਨ ਨੂੰ ਜੇ ਤੂੰ ਰੋਕ ਸਕਦਾ ਤਾਂ ਰੋਕ ਲਾ ਇਸ ਰੋਹ ਦੇ ਵਹਿਣ ਨੂੰ ਮੁਨਸਫਾ ਅਸੀਂ ਜਾ ਰਹੇ ਹਾਂ ਉਲੰਘ ਕੇ ਤੇਰੇ ਹੁਕਮ ਨੂੰ ਫੁਰਮਾਨ ਨੂੰ ਇਹ ਹਨੇਰ ਗਰਦ ਗੁਬਾਰ ਹੈ ਸਾਡੇ ਰਾਹ 'ਚ ਉੱਚੀ ਦੀਵਾਰ ਹੈ ਅਸੀਂ ਕਿੰਜ ਕਰਾਂਗੇ ਕਬੂਲ ਦੱਸ ਤੇਰੇ ਫਲਸਫੇ ਤੇਰੇ ਗਿਆਨ ਨੂੰ ਇਹ ਅੱਗ ਕਾਨੂੰਨ ਨਾ ਜਾਣਦੀ ਇਹ ਤਾਂ ਲਹਿਰ ਉਹਨਾਂ ਦੇ ਹਾਣ ਦੀ ਜਿਹੜੇ ਸਿਦਕ ਆਪਣਾ ਪਗਾਉਣ ਲਈ ਝੱਟ ਦਾਅ 'ਤੇ ਲਾ ਦਿੰਦੇ ਜਾਨ ਨੂੰ ਇਸ ਅਗਨ 'ਤੇ ਇਤਬਾਰ ਕਰ ਸਾਡਾ ਨਾਂ ਉਹਨਾਂ 'ਚ ਸ਼ੁਮਾਰ ਕਰ ਜਿਹੜੇ ਜਾਲ ਦੇ ਜਿੰਦ ਆਪਣੀ ਅਤੇ ਨੂਰ ਵੰਡਦੇ ਜਹਾਨ ਨੂੰ ਜਿਹੜੇ ਜਾਲ ਦੇ ਜਿੰਦ ਆਪਣੀ ਅਤੇ ਨੂਰ ਵੰਡਦੇ ਜਹਾਨ ਨੂੰ। ਵਾਹ ਬਹੁਤ ਖੂਬਸੂਰਤ ਲਾਈਨਾਂ ਨੇ ਤੁਹਾਡੀਆਂ ਇਹ। ਤੇ ਦੋਸਤੋ ਇਸ ਸੁਖਵਿੰਦਰ ਅੰਮ੍ਰਿਤ ਨਾਲ ਅਸੀਂ ਥੋੜ੍ਹੀ ਜਿਹੀ ਛੋਟੀ ਜਿਹੀ ਗੱਲਬਾਤ ਕੀਤੀ ਹੈ। ਅਸੀਂ ਕਈ ਦਿਨਾਂ ਤੋਂ ਇੱਥੇ ਡਟੇ ਹੋਏ ਹਾਂ ਆਪਣੇ ਕਿਸਾਨ ਭਰਾਵਾਂ ਦੇ ਹੱਕ 'ਚ ਡਟੇ ਹੋਏ ਹਾਂ ਅਤੇ ਜਿੱਦਾਂ ਦਾ ਉਹਨਾਂ ਦਾ ਜਜ਼ਬਾ ਹੈ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਅਸੀਂ ਹੁਣ ਇੱਥੋਂ ਜਿੱਤ ਲੈ ਕੇ ਹੀ ਜਾਵਾਂਗੇ। ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। गिर गया घर मेरे फौज बिछा गिर गया घर में फौज बिछा ये बहरूप चाल दिखदाई की भारत के नेता पे फुर्सत ना देश भलाई ना भारत के नेता पे फुर्सत ना है देश भलाई की या भारत के नेता पे फुर्सत ना है देश भलाई ना भारत के नेता पे करवा है पाल की बाजी करवावे है पाल की बाजी करवावे है पाल की बाजी करवावे है पाल की बाजी दंगे फसाद में रह राजी दंगे फसाद में रह राजी दंगे फसाद में रह राजी दंगे फसाद में रह राजी
बन के वकील फिरे लोठा जी, बन के वकील फिरे लोठा जी, बन के वकील फिरे लोठा जी, बन के वकील फिरे लोठा जी। चोरा तेरे लूट छिटाई की ये भारत के नेता पुरुष तनाया देश भलाई या भारत के नेता पुरुष तनाया देश भलाई की या भारत के नेता पे पुरुष तनाया देश भलाई या भारत के नेता पे भारत के तो बांधे बांधे, भारत के तो बांधे बांधे, भारत के तो बांधे बांधे, भारत के तो बांधे बांधे। खुद नित में खदाने, खुद नित में खदाने, खुद नित में रोज खदाने, खुद नित में रोज खदाने। खुलवा बहर बूचड़ खाने, खुलवा बहर बूचड़ खाने, खुलवा बहर बूचड़ खाने, खुलवा बहर बूचड़ खाने। तेरी तबीयत बनी कसाई की भारत के नेता की फुर्सत ना है देश भलाई या भारत के नेता पे फुर्सत ना है देश भलाई की या भारत के नेता पे फुर्सत ना है देश भलाई की या भारत के नेता पे। है भरपूर नासत के पन में, है भरपूर नासत के पन में, है भरपूर नासत के पन में, है भरपूर नासत के पन में। और मशहूर सब है वन में, और मशहूर सब है वन में, और मशहूर सब है वन में, और मशहूर सब है वन में। ਸਤਿਕਾਰਯੋਗ ਦੋਸਤੋ, ਮੈਂ ਸੁਸ਼ੀਲ ਦੋਸਾਂਝ। ਇਸ ਵਕਤ ਅਸੀਂ ਬੈਠੇ ਹਾਂ ਜਿੱਥੇ ਤੁਹਾਨੂੰ ਦੱਸੀਏ ਇਹ ਜਗ੍ਹਾ ਇਹ ਆਗਰੇ ਤੋਂ ਜਿਹੜੀ ਮੁੱਖ ਹਾਈਵੇ ਜਿਹੜਾ ਆ ਜਾਂਦਾ ਦਿੱਲੀ ਨੂੰ, ਅੱਗੇ ਜਾ ਕੇ KMP ਜਿਹੜਾ ਚੌਕ ਹੈ ਜਿੱਥੇ ਕਿਸਾਨਾਂ ਨੇ ਧਰਨਾ ਲਾਇਆ ਹੈ। ਪਲਵਲ ਜ਼ਿਲ੍ਹਾ ਪੈਂਦਾ ਹਰਿਆਣੇ ਦਾ, ਅਤੇ ਕਿਸਾਨ ਉੱਥੇ ਧਰਨਾ ਲਾ ਕੇ ਬੈਠੇ ਨੇ। ਸਟੇਜ ਲੱਗੀ ਹੋਈ ਆ, ਪਿੱਛੇ ਤੁਸੀਂ ਟਰਾਲੀਆਂ ਵਗੈਰਾ ਦੇਖ ਰਹੇ ਹੋ। ਅਤੇ ਸਾਡੇ ਕੋਲ ਕੁਝ ਨੌਜਵਾਨ ਬੈਠੇ ਨੇ, ਇਹ ਇੱਥੋਂ ਲਗਭਗ 90-100 ਕਿਲੋਮੀਟਰ ਦੂਰੋਂ ਇੱਥੇ ਤੱਕ ਪਹੁੰਚੇ ਨੇ। 450 ਕਿਲੋਮੀਟਰ 450 ਕਿਲੋਮੀਟਰ ਅਤੇ ਰਸਤੇ 'ਚ ਬੈਰੀਅਰ ਤੋੜਦੇ ਇੱਥੇ ਤੱਕ ਆਏ ਨੇ। 5 ਬੈਰੀਅਰ ਇਹਨਾਂ ਤੋੜੇ। ਇਹਨਾਂ ਨਾਲ ਗੱਲ ਕਰਦੇ ਆ। ਕੀ ਨਾਂ ਜੀ ਤੁਹਾਡਾ? ਮੇਰਾ ਨਾਂ ਜੀ ਪ੍ਰਭਜੋਤ ਸਿੰਘ ਢਿੱਲੋਂ ਹੈ ਜੀ, ਅਤੇ ਸਾਡਾ ਜ਼ਿਲ੍ਹਾ ਸ਼ਿਵਪੁਰੀ। ਅਤੇ ਸਾਨੂੰ ਉੱਥੇ ਜਿਹੜਾ ਗਵਾਲੀਅਰ ਉੱਥੋਂ 100 ਕਿਲੋਮੀਟਰ ਪੈ, ਅਤੇ ਅੱਜ ਅਸੀਂ ਪਹੁੰਚੇ ਹਾਂ ਜੀ। ਸਾਨੂੰ ਹੋ ਗਿਆ ਜੀ 1.5-2 ਮਹੀਨੇ ਹੋ ਗਏ ਇੱਥੇ ਆਪਾਂ ਨੂੰ ਆਇਆ ਹੋਇਆ ਨੂੰ। ਅਤੇ ਆਪਾਂ ਨੂੰ ਜਿੱਦਾਂ 5-6 ਬੈਰੀਅਰ ਤੋੜਨੇ ਪਏ ਰਾਹ ਦੇ ਵਿੱਚ। ਪੁਲਿਸ ਨੇ ਸਾਨੂੰ ਬਹੁਤ ਜ਼ਿਆਦਾ ਦਿੱਕਤ ਜਿੱਦਾਂ ਆਈ ਸਾਨੂੰ, ਅਤੇ ਫਿਰ ਅਸੀਂ ਹੌਲੀ ਹੌਲੀ ਜੀ ਸਾਡੇ ਕੁਛ ਟਰਾਲੀਆਂ ਇੱਦਾਂ ਹੋਈਆਂ ਜੀ, ਸਾਨੂੰ ਮਤਲਬ ਇੰਨੀ ਦਿੱਕਤ ਆਈ ਲੱਗ ਗਿਆ ਕਿ ਸਾਨੂੰ ਪੁਲਿਸ ਨੇ ਰੋਕ ਲਿਆ ਗਿਆ। ਮਤਲਬ ਇੰਨੀ ਜ਼ਿਆਦਾ ਧੱਕਾਸ਼ਾਹੀ ਹੋਈ ਸਾਡੇ ਨਾਲ। ਅਸੀਂ ਪਿੰਡਾਂ ਥਾਣੀ ਹੋ ਕੇ ਆਏ ਜੀ, ਜਿਹੜੇ ਲਾਗੇ ਪਿੰਡਾਂ ਸੀਗੇ ਉੱਥੋਂ ਲੋਕਲ ਜਿਹੜੇ ਰਾਹ ਸੀ ਪਿੰਡਾਂ ਉੱਥੋਂ ਹੋ ਕੇ ਆਏ। ਅਤੇ ਹੁਣ ਜਦੋਂ ਅਸੀਂ ਇੱਥੇ ਆ ਕੇ ਬੈਠੇ ਹਾਂ ਅਤੇ ਹੁਣ ਪੁਲਿਸ ਕਹਿ ਰਹੀ ਤੁਸੀਂ ਅੱਗੇ ਜਾ ਸਕਦੇ ਹਾਂ, ਲੇਕਿਨ ਅੱਗੇ ਜਾ ਕੇ ਸਾਨੂੰ ਉੱਥੇ ਗਰਾਊਂਡਾਂ 'ਚ ਵਾੜ ਦੇਣਗੇ। ਉਹਦੇ 'ਚ ਸਾਡਾ ਕੋਈ ਹੱਲ ਨਹੀਂ ਹੋਣਾ। ਅਸੀਂ ਜਾ ਕੇ ਜੇ ਉੱਥੇ ਬਹਿ ਜਾਵਾਂਗੇ ਅਤੇ ਉੱਥੇ ਜਾ ਕੇ ਸਾਨੂੰ ਕੋਨੇ 'ਚ ਲਾ ਦਿੱਤਾ। ਹੁਣ ਅਸੀਂ ਜਿਹੜੀ ਜਗ੍ਹਾ ਬੈਠੇ ਹਾਂ ਅਤੇ ਹੁਣ ਇੱਥੋਂ ਲੱਗਾ ਸੀ ਪਤਾ, ਕਹਿੰਦੇ ਜੀ ਅੱਗੇ ਹੁਣ ਰਾਹ ਖੁੱਲ੍ਹੇ ਹੋਏ ਆ, ਅੱਗੇ ਤੁਸੀਂ ਹੁਣ ਜਾਈਏ। ਪਰ ਅਸੀਂ ਹੁਣ ਅਸੀਂ ਵੇਟ ਕਰ ਰਹੇ ਹਾਂ। ਦੇਖੋ ਜੀ, ਬਾਕੀ ਮਹਾਰਾਜ ਸਾਡੀ ਇਹੀ ਅਰਦਾਸ ਆ ਕਿ ਹੁਣ ਇਹ ਮੋਦੀ ਸਾਹਿਬ ਸੁਣਨ ਸਾਡੀ ਗੱਲ, ਅਤੇ ਇਸ ਬਿੱਲ ਜਿਹੜੇ ਵਾਪਸ ਲਏ ਜਾਣ। ਅਤੇ ਕੁਛ ਸਾਡੇ ਜੀ ਇੱਥੋਂ ਲੋਕਲ ਜਿਹੜੇ ਆ ਕਿਸਾਨ ਉਹ ਬਹੁਤ ਸਾਨੂੰ ਹੈਲਪ ਕਰਦੇ ਆ, ਜਿੱਦਾਂ ਲੋਕਲ ਕਿਸਾਨ ਵੀ ਕਾਫੀ ਹੋ ਜਾਂਦਾ ਜੀ। ਅਤੇ ਬਾਕੀ ਆਪਣੇ ਤਾਂ ਜਿੱਦਾਂ 400-500 ਬੰਦਾ ਆ ਜੀ ਜਿਹੜਾ ਆਇਆ ਹੋਇਆ ਕਿਸਾਨ। ਲੇਕਿਨ ਹੁਣ ਪਤਾ ਲੱਗ ਰਿਹਾ ਜਬਲਪੁਰ ਤੋਂ ਜੀ 15 ਟਰਾਲੀਆਂ ਆ ਰਹੀਆਂ ਜੀ ਹੋਰ। ਜਬਲਪੁਰ ਤੋਂ 15 ਟਰਾਲੀਆਂ ਆ ਰਹੀਆਂ ਜੀ, ਉਹ ਵੀ ਉੱਥੋਂ ਉਹਨਾਂ ਨੇ ਚਾਲੇ ਪਾ ਲਏ ਨੇ ਅਤੇ ਆ ਜਾਣਾ। ਹਾਂਜੀ, ਅੱਜ ਸ਼ਾਮ ਤੱਕ ਉਮੀਦ ਹੈ ਜੀ ਪਹੁੰਚ ਜਾਣਾ। ਅਤੇ ਹੋ ਸਕਦਾ ਅਸੀਂ ਤਾਂ ਇਹੀ ਆ ਜੀ ਕਿ ਹੁਣ ਜਿੱਦਾਂ ਜਿਹੜੀਆਂ ਟਰਾਲੀਆਂ ਜਿਹੜੇ ਕਿਸਾਨ ਆਉਣਾ ਚਾਹੁੰਦੇ ਆ ਉਹਨਾਂ ਨੂੰ ਆਉਣ ਦਿੱਤਾ ਜਾਵੇ, ਕਿਉਂਕਿ ਜਿੱਦਾਂ ਵੈਰੀਏਟਰ ਰਾਹ ਚਲਾਉਂਦੇ ਇੱਥੇ ਵੀ ਇੱਥੇ ਹੋਟਲ ਲਾਗੇ ਵੀ ਸਾਨੂੰ ਰੋਕਿਆ ਗਿਆ। ਉਹਨਾਂ ਨੇ ਰੋਕਿਆ ਕੀ ਆ ਜੀ, MP ਦੀ ਜਿਹੜੀ ਮੱਧ ਪ੍ਰਦੇਸ਼ ਦੀ ਗੱਡੀ ਆਉਂਦੀ ਆ, ਪਹਿਲਾਂ ਉਹ ਦੇਖਦੇ ਆ ਕਿ ਅੰਦਰ ਸਰਦਾਰ ਬੈਠੇ ਹੋਏ ਆ। ਇਹਨਾਂ ਨੂੰ ਸਰਦਾਰਾਂ ਤੋਂ ਬਹੁਤ ਜ਼ਿਆਦਾ ਜਿੱਦਾਂ ਪ੍ਰੋਬਲਮ ਹੈ ਜੀ। ਇਹ ਜਿੱਦਾਂ ਗੱਡੀ ਦੇਖਦੇ ਸਰਦਾਰ, ਇਹ ਗੱਡੀ ਸਾਈਡ 'ਤੇ ਲਵਾ ਲੈਂਦੇ ਆ। ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਕਿੱਥੇ ਜਾ ਰਹੇ ਹੋ, ਕਿਉਂ ਜਾ ਰਹੇ ਹੋ। ਅਗਰ ਉਹ 'ਚ ਮੋਨਾ ਬੰਦਾ ਤਾਂ ਫਿਰ ਅੱਗੇ ਜਾਣ ਦਿੰਦੇ ਆ ਜੀ। ਇਹ ਬਹੁਤ ਜ਼ਿਆਦਾ ਸਾਨੂੰ ਦਿੱਕਤ ਆ ਰਹੀ ਹੈ। ਇਹ ਕੋਈ ਸਾਡੇ ਕਿਸੇ ਧਰਮ ਦਾ ਨਹੀਂ ਸਾਡੀ ਲੜਾਈ। ਅਸੀਂ ਇਹੀ ਸਾਰਿਆਂ ਨੂੰ ਕਹਿਣਾ ਚਾਹਾਂਗੇ, ਇਹ ਸਾਂਝੀ ਲੜਾਈ ਆ ਕਿਸਾਨਾਂ ਦੀ। ਅਤੇ ਇਹ ਇੱਕ ਉਹ 'ਚ ਦੇਖਣ ਸਾਨੂੰ, ਮਤਲਬ ਇੱਕ ਜਿੱਦਾਂ ਸਿੱਖਾਂ ਨਾਲ ਇਹ ਹੁਣ ਅਸੀਂ ਅੱਗੇ ਵੀ ਸੁਣਿਆ ਸੀ, ਕਹਿੰਦੇ ਸਿੱਖਾਂ ਨੂੰ ਕਿਉਂ ਪ੍ਰੋਬਲਮ ਹੈ। ਅਤੇ ਇਹ ਗੱਲ ਜੀ ਇਹ ਸਾਰਿਆਂ ਨਾਲ ਹੋਣੀ ਚਾਹੀਦੀ ਆ। ਇਹ ਕੋਈ ਇੱਕ ਧਰਮ ਦੀ ਲੜਾਈ ਨਹੀਂ ਹੈਗੀ, ਇਹ ਇੱਕ ਕਿਸਾਨ ਦੀ ਲੜਾਈ ਆ।
ਹਾਂਜੀ ਇਹ ਕਿਸਾਨ ਦਾ ਹੈ ਤੇ ਅਸੀਂ ਇਹੀ ਕਵਾਂਗੇ ਕਿ ਇਹ ਇੱਥੇ ਸਾਰੇ ਕਿਸਾਨ ਨੇ ਔਰ ਨਾ ਹੀ ਅਸੀਂ ਇੱਥੇ ਦੂਜਾ ਕਿਸੇ ਨੂੰ ਪ੍ਰੋਬਲਮ ਦੇਣੀ ਹੈ। ਸਾਡਾ ਮੇਨ ਮੋਟਿਵ ਆ ਕਿ ਅਸੀਂ ਚੁੱਪ ਕਰਕੇ ਆਪਣੀ ਸ਼ਾਂਤੀ ਨਾਲ ਆ ਜਿਹੜੇ ਸਰਵਿਸ ਲਾਈਨ ਚਾਲੂ ਆ ਅਸੀਂ ਕਿਸੇ ਨੂੰ ਕੁਛ ਨਹੀਂ ਕਹਿੰਦੇ ਜੀ, ਇਹ ਚੱਲ ਰਿਹਾ ਆਪਣੀ ਜਗ੍ਹਾ ਆ। ਤੇ ਬਸ ਇਹੀ ਸਾਡੀ ਅਰਦਾਸ ਹੈ ਕਿ ਮੋਦੀ ਸਾਹਿਬ ਨੂੰ ਕਿ ਇਹ ਬਿੱਲ ਪਾਸ ਕਰ ਦੇਣ। ਹੁਣ ਅਸੀਂ ਇੰਨੀਆਂ ਠੰਡਾਂ ਜਾ ਕੇ ਇੱਥੇ ਬੈਠੇ ਹਾਂ, ਕਿਸਾਨ ਨੂੰ ਰੋਡ ਤੇ ਲਿਆਏ, ਇੱਕ ਜਿੱਦਾਂ ਇਹ ਕਿਸਾਨ ਨੂੰ ਖੇਤ 'ਚ ਹੋਣਾ ਚਾਹੀਦਾ ਸੀ, ਆ ਕੇ ਰੋਡ ਤੇ ਬੈਠਾ। ਸਾਡੇ ਵੀ ਪਿੱਛੇ ਆ ਜੀ, ਹੁਣ ਉੱਥੇ ਫਸਲਵਾੜੀ ਸਾਡੀ ਬਹੁਤ ਜ਼ਿਆਦਾ ਖਰਾਬ ਹੋ ਰਹੀ ਆ। ਹੁਣ ਪਿੱਛੇ ਪਾਣੀ ਚੱਲ ਰਿਹਾ ਜੀ, ਖਾਦਾਂ ਚੱਲ ਰਹੀਆਂ। ਹੁਣ ਪਿੱਛੇ ਨੌਕਰਾਂ ਦੇ ਸਿਰਾਂ ਤੇ ਨਹੀਂ, ਇੱਥੇ ਸਾਡੀ ਖੇਤੀ ਨਹੀਂ ਹੁੰਦੀ। ਉੱਥੇ ਵੀ ਹੁਣ ਜਿੱਦਾਂ ਚਲੋ ਕਿਸੇ ਦੇ ਤਾਂ ਜਿੱਦਾਂ ਪਰਿਵਾਰ ਵੱਡਾ ਆ ਉਹ ਤੇ ਆ ਕੇ ਬੈਠੇ ਆ। ਹੁਣ ਜਿਹੜੇ ਇਕੱਲੇ ਆ ਉਹਨਾਂ ਨੂੰ ਬਹੁਤ ਔਖਾ ਆ ਜੀ। ਬਾਕੀ ਇਹ ਮੇਨ ਇਹ ਆ, ਹੁਣ ਜਿੱਦਾਂ ਅਗਰ ਲੰਬਾ ਜਾਂਦਾ ਤਾਂ ਫਿਰ ਬਹੁਤ ਔਖਾ ਹੋ ਜਾਣਾ। ਬਾਕੀ ਮੇਨ ਜਿਹੜੇ ਕਿਸਾਨਾਂ ਜਿਹੜਾ ਜਜ਼ਬਾ ਆ ਇਹ ਬਹੁਤ ਚੰਗੀ ਗੱਲ ਹੈ ਕਿ ਹਾਂਜੀ ਹੁੰਦੇ ਉਹਨਾਂ ਚਿਰ ਤੁਸੀਂ ਇੱਥੇ ਬੈਠਣਾ। ਬਿਲਕੁਲ ਬੈਠੇ ਹਾਂ ਜੀ, ਬਿਲਕੁਲ ਬੈਠੇ ਹਾਂ ਅਸੀਂ ਜੀ। ਸਾਡੇ ਕੋਲ 1 ਸਾਲ ਦਾ ਰਾਸ਼ਨ, ਸਾਡੇ ਕੋਲ ਇੰਨੀ ਤਿਆਰੀ ਕਿ ਅਸੀਂ 1 ਸਾਲ ਤੱਕ ਵੀ ਬਹਿ ਸਕਦੇ ਹਾਂ। ਮਤਲਬ ਸਾਡੇ ਕੋਲ ਇਸ ਟਾਈਮ ਵੀ 6 ਮਹੀਨੇ ਦਾ ਰਾਸ਼ਨ ਪਿਆ ਹੋਇਆ ਜੀ। ਤੁਸੀਂ ਅੱਗੇ ਜਾ ਕੇ ਦੇਖੋਗੇ ਸਾਡੇ ਕੋਲ ਕਾਫੀ ਰਾਸ਼ਨ ਆ ਰਿਹਾ ਔਰ ਰੋਜ਼ ਦੀ ਰੋਜ਼ ਆ ਰਿਹਾ। ਸਾਡੇ ਕੋਲ ਇੱਦਾਂ ਜੀ, ਸਾਡੇ ਕੋਲ ਸਬਜ਼ੀ ਬਹੁਤ ਆ ਰਹੀ ਆ ਤੇ ਸਾਨੂੰ ਇਹ ਹੁੰਦਾ ਕਿ ਅਸੀਂ ਤਾਂ ਹੋਰ ਵੰਡੀ ਦੀ ਆ ਜੀ। ਉੱਥੇ ਜਿਹੜੇ ਲੋਕ ਲੰਗਰ ਤਾਂ ਕਦੇ ਮੁੱਕਦਾ ਹੀ ਨਹੀਂ ਹੋਇਆ ਸੀਗਾ ਜੀ। ਇਹ ਤਾਂ ਕਈ ਅਰਬਾਂ ਸਾਲਾਂ ਤੱਕ ਚੱਲਣਾ ਜੀ। ਇਹਦਾ 20 ਰੁਪਏ ਮੁੱਕੇ ਨਹੀਂ ਹਜੇ, ਇਹ ਭੁੱਲ ਜਾਣ। ਬਾਬੇ ਨਾਨਕ ਦੇ 20 ਰੁਪਏ ਹਾਲੇ ਮੁੱਕੇ ਨਹੀਂ, ਨਾ ਹੀ ਇਹ ਮੁੱਕਣੇ ਆ। ਤੇ ਇਹਨਾਂ ਨੇ ਨੌਜਵਾਨ ਨੇ ਦੱਸਿਆ ਵੀ ਕਿਵੇਂ ਇਹ ਸਾਰੇ ਬੈਰੀਅਰ ਤੋੜ ਕੇ ਇੱਥੇ ਤੱਕ ਪਹੁੰਚੇ। ਹਾਲੇ ਬੜੇ ਲੋਕ ਪਿੱਛੋਂ ਹੋਰ ਆ ਰਹੇ ਨੇ। ਤੁਹਾਡਾ ਕੀ ਨਾਮ ਜੀ? ਮਨਿੰਦਰ ਸਿੰਘ ਜੀ। ਮਨਿੰਦਰ ਸਿੰਘ ਜੀ, ਤੁਸੀਂ ਵੀ ਗਵਾਲੀਅਰ ਨੂੰ ਬਿਲੋਂਗ ਕਰਦੇ ਹੋ? ਜੀ ਗਵਾਲੀਅਰ ਸ਼ਿਵਪੁਰੀ ਡਿਸਟ੍ਰਿਕਟ ਤੋਂ। ਅੱਛਾ, ਤੁਸੀਂ ਮੱਧ ਪ੍ਰਦੇਸ਼ ਤੋਂ ਆਏ ਹੋ ਤੇ ਇੱਥੇ ਤੱਕ ਪਹੁੰਚੇ ਹੋ, ਤੇ ਤੁਹਾਡੇ ਇਰਾਦੇ ਹੁਣ ਕੀ ਹੈ? ਜੀ ਸਾਡੇ ਇਰਾਦੇ ਤੇ ਇਹੀ ਹੈ ਜੀ, ਜਦੋਂ ਬਿੱਲ ਵਾਪਸ ਹੋ ਜਾਣ ਤੇ ਫਿਰ ਹੀ। ਅੱਛਾ, ਹਾਂਜੀ। ਉਹਦਾ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਐਗਰੀਕਲਚਰ ਦਾ ਜਿਹੜਾ ਤੁਹਾਡਾ ਕੰਮ ਹੈ, ਖੇਤੀ ਦਾ, ਉਹ ਉੱਥੇ MSP ਤਾਂ ਮੇਰੇ ਖਿਆਲ ਲਾਗੂ ਨਹੀਂ ਆ ਮੱਧ ਪ੍ਰਦੇਸ਼ ਕੇ ਲਾਗੂ ਹੈ? MSP ਜੀ ਪਹਿਲਾਂ ਹੀ ਇਹਨਾਂ ਨੇ ਹਟਾਤੀ ਜੀ। ਚੱਲ ਰਹੀ ਹੈ ਲੇਕਿਨ MSP ਤੇ ਖਰੀਦ ਨਹੀਂ ਹੁੰਦੀ ਭਾਜੀ। ਨਹੀਂ ਹੋ ਰਹੀ। ਹਾਂ MSP ਜਿੱਦਾਂ ਹੁਣ 1925 ਰੁਪਏ ਕਣਕ ਦਾ ਵਾ ਤੇ ਮੰਡੀਆਂ 1400 1300 ਨੂੰ ਵੇਚਣ ਦੇ ਰੋਲਣ ਦੇ ਕਿਸਾਨ ਜੀ। ਬੀਜ ਦਾ ਟਾਈਮ ਸੀਗਾ ਜੀ। ਆ ਜਿਹੜਾ ਬੀਜ ਦਾ ਜਿਹੜਾ ਮਤਲਬ ਮੇਨ ਜਿਹੜੀ ਹੁੰਦੀ ਆ ਆਪਣੇ ਉੱਥੇ ਜਿੱਦਾਂ ਮਤਲਬ ਮੇਨ ਜਿਹੜੀ ਬਜਾਈ ਹੁੰਦੀ ਆ ਇਸ ਟਾਈਮ ਜਦੋਂ ਜਿਹੜਾ ਬੀਜ ਦਾ ਟਾਈਮ ਜੀ ਉੱਥੇ 1300 ਰੁਪਈਆ ਆ। ਤੇ ਅੱਗੇ ਜਾ ਕੇ ਜਦੋਂ ਕਿਸਾਨਾਂ ਦੀ ਹੋਰ ਜ਼ਿਆਦਾ ਫਸਲ ਆਉਣੀ ਉਦੋਂ ਰੇਟ ਕੀ ਹੋਊਗਾ ਜੀ? ਇਹ ਮੈਂ ਪੁੱਛਣਾ ਚਾਹੂੰਗਾ ਕਿ ਉਦੋਂ ਰੇਟ ਕੀ ਹੋਊਗਾ ਕਿ ਇਸ ਟਾਈਮ ਜਦੋਂ ਬੀਜ ਦੇ ਟਾਈਮ 1300 1400 ਵਾਸਤੇ ਉਸ ਟਾਈਮ ਜਾ ਕੇ ਤਾਂ ਉਹ ਤਾਂ ਸਾਡੇ ਫਿਰ ਬਹੁਤ ਜ਼ਿਆਦਾ। ਅੰਨਦਾਤਾ ਨੂੰ ਭਿਖਾਰੀ ਬਣਾਉਣ ਦੀ ਸਾਜ਼ਿਸ਼ ਦੇ ਖਿਲਾਫ ਇਹ ਨੌਜਵਾਨ ਇੱਥੇ ਹੈ ਤੇ ਇਹਨਾਂ ਦੀਆਂ ਗੱਲਾਂ ਵੀ ਤੁਸੀਂ ਸੁਣ ਰਹੇ ਹੋ। ਅਸੀਂ ਹੋਰ ਵੀ ਇਹਨਾਂ ਨਾਲ ਗੱਲਾਂ ਕਰਾਂਗੇ। ਤੁਹਾਨੂੰ ਹੁਣ ਕੀ ਲੱਗਦਾ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਆ 30 ਤਰੀਕ ਨੂੰ ਇੱਕ ਮੀਟਿੰਗ ਵੀ ਰੱਖੀ ਹੋਈ ਹੈ ਕੱਲ੍ਹ ਨੂੰ, ਕਿਸਾਨ ਜਥੇਬੰਦੀਆਂ ਬਹੁਤ ਵਧੀਆ ਤਰੀਕੇ ਨਾਲ ਕੰਮ ਇਹ ਚਲਾ ਰਹੀਆਂ। ਤੁਸੀਂ ਵੀ ਬਹੁਤ ਸਿਆਣੀ ਗੱਲ ਕਹੀ ਹੈ ਕਿ ਅਸੀਂ ਜੇ ਅੰਦਰ ਚੱਲ ਜਾਈਏ ਦਿੱਲੀ ਦੇ ਤਾਂ ਉਹਨਾਂ ਦੀ ਸਾਜ਼ਿਸ਼ ਦਾ ਵੀ ਸ਼ਿਕਾਰ ਹੋ ਸਕਦੇ ਹਾਂ। ਅਸੀਂ ਦਿੱਲੀ ਨੂੰ ਘੇਰਿਆ ਹੋਇਆ, ਨਾ ਕਿ ਅਸੀਂ ਦਿੱਲੀ 'ਚ ਵੜ ਕੇ ਆਪ ਘਿਰਨਾ ਹੈ। ਤੇ ਪਰ ਤੁਸੀਂ ਕੀ ਸਮਝਦੇ ਆ ਕਿ ਇਹ ਕਿਸ ਗੱਲ 'ਤੇ ਸਰਕਾਰ ਦੀ ਅੜੀ ਕਿਉਂ ਹੈ ਇੰਨੀ ਜ਼ਿਆਦਾ? ਇਹ ਅੜੀ ਇੱਦਾਂ ਹੈ ਜੀ, ਹੁਣ ਮੋਦੀ ਸਾਹਿਬ ਨੂੰ ਅਗਰ ਇਹ ਵਾਲਾ ਬਿੱਲ ਪਾਸ ਦੂਜਾ ਵਾਪਸ ਲੈਂਦੇ ਆ ਤੇ ਮੋਦੀ ਸਾਹਿਬ ਨੂੰ ਕਈ ਬਿੱਲ ਹੋਰ ਵਾਪਸ ਲੈਣੇ ਪੈਣੇ ਆ। ਕਿਉਂਕਿ ਹੁਣ ਇੰਨੇ ਬਿੱਲ ਜਿਹੜੇ ਇਹਨਾਂ ਨੇ ਕੱਢੇ ਹੋਏ ਆ। ਹੁਣ ਜੀ ਅਸੀਂ ਮੱਧ ਪ੍ਰਦੇਸ਼ ਤੋਂ ਬਿਲੋਂਗ ਕਰਦੇ ਹਾਂ। ਸਾਡੇ ਜੀ ਉੱਥੇ ਜਿਹੜੀ ਲਾਈਟ ਆ ਉਹ ਇਹਨਾਂ ਨੇ ਹੁਣ ਵੇਚਤੀ ਆ ਜੀ 1 ਰੁਪਏ ਉਹਦੇ ਵਾਟ ਦੇ ਹਿਸਾਬ ਨਾਲ। 1 ਰੁਪਏ ਦੇ ਇਹਨਾਂ ਨੇ ਹਿਸਾਬ ਨਾਲ ਵੇਚਤੀ ਆ। ਹੁਣ ਉਹ ਜਿੱਦਾਂ ਉਹ ਵੀ ਪ੍ਰਾਈਵੇਟ ਸੈਕਟਰ 'ਚ ਕਰ ਰਹੇ ਆ। ਤੇ ਅਸੀਂ ਇਹੀ ਆ ਜੀ, ਜੇ ਹੁਣ ਹੁਣ ਇਹਨਾਂ ਨੇ ਕਿਸਾਨ ਵੀ ਦੂਜਾ ਪ੍ਰਾਈਵੇਟ ਕਰਤਾ ਤਾਂ ਫਿਰ ਤਾਂ ਖੇਤੀਬਾੜੀ ਪ੍ਰਾਈਵੇਟ ਹੋ ਗਈ, ਫਿਰ ਤਾਂ ਸਾਰਾ ਕੁਝ ਹੀ ਪ੍ਰਾਈਵੇਟ ਹੋ ਗਿਆ ਜੀ। ਤੇ ਹੁਣ ਉੱਥੇ ਸਾਡੇ ਉੱਥੇ ਮੱਧ ਪ੍ਰਦੇਸ਼ 'ਚ ਇਹਨਾਂ ਨੇ ਹੁਣ ਵੇਚਤੀ ਆ ਜੀ ਬਿਜਲੀ ਵੀ, ਉੱਥੇ ਲਾਈਟ ਦੀ। ਜਿਹੜਾ ਪੰਜਾਬੀ ਕਿਸਾਨ ਤਾਂ ਹੈ ਮੱਧ ਪ੍ਰਦੇਸ਼ ਦਾ, ਯੂਪੀ ਦਾ ਜਾਂ ਰਾਜਸਥਾਨ ਦਾ, ਹਰਿਆਣੇ ਦਾ ਪੰਜਾਬੀ ਕਿਸਾਨ ਤਾਂ ਹੈ, ਪਰ ਮੱਧ ਪ੍ਰਦੇਸ਼ ਤੋਂ ਤੁਸੀਂ ਆਏ ਹੋ ਜਾਂ ਬਾਕੀ ਜਿਹੜੇ ਇਲਾਕਿਆਂ ਤੋਂ ਦੇਖਦੇ ਆਏ ਹੋ ਤੁਸੀਂ, ਪੰਜਾਬੀ ਕਿਸਾਨ ਦੇ ਨਾਲ ਨਾਲ ਜਿਹੜਾ ਉੱਥੋਂ ਦਾ ਹੋਰ ਕਿਸਾਨ ਹੈ, ਹਿੰਦੂ ਭਾਈਚਾਰੇ ਦਾ ਆ ਜਾਂ ਕਿਸੇ ਹੋਰ ਭਾਈਚਾਰੇ ਦਾ ਆ, ਉਹਨਾਂ ਕਿਸਾਨਾਂ ਦੇ ਵਿੱਚ ਕਿਸ ਕਿਸਮ ਦਾ ਰਿਐਕਸ਼ਨ ਹੈ? ਜੀ ਜਿੱਦਾਂ ਰਿਐਕਸ਼ਨ ਤਾਂ ਆਪਾਂ ਇੱਦਾਂ ਕਹਿ ਸਕਦੇ ਹਾਂ ਕਿ ਉਹ ਹੌਲੀ ਹੌਲੀ ਉੱਠ ਰਹੇ ਆ। ਉਹਨਾਂ ਨੂੰ ਮਤਲਬ ਇਹ ਸੀਗਾ ਕਿ ਮੇਨ ਹੁਣ ਜਿੱਦਾਂ ਸਰਦਾਰਾਂ ਨੇ ਉਹਨਾਂ ਨੂੰ ਇੱਕ ਵਾਰ ਜਗਾਇਆ ਕਿ ਇਹ ਚੀਜ਼ ਗਲਤ ਹੋ ਰਹੀ ਆ। ਕਿ ਉੱਥੇ ਜੀ ਇੱਕ ਚੀਜ਼ ਮਤਲਬ ਅਨਐਜੂਕੇਸ਼ਨ ਦਾ ਬਹੁਤ ਜ਼ਿਆਦਾ ਇੱਥੇ ਪ੍ਰੋਬਲਮ ਆ, ਕਿਉਂਕਿ ਲੋਕੀ ਪੜ੍ਹੇ ਲਿਖੇ ਨਹੀਂ ਹੈਗੇ। ਤੇ ਕੁਛ ਉਹਨਾਂ ਨੂੰ ਇਹ ਵੀ ਪ੍ਰੋਬਲਮ ਆਉਣੀ ਆ ਕਿ ਹੁਣ ਜਿੱਦਾਂ ਹੌਲੀ ਹੌਲੀ ਪਤਾ ਲੱਗ ਰਿਹਾ ਲੋਕ ਬਸ ਚਲੋ ਹੁਣ ਤਾਂ ਮਲਟੀਮੀਡੀਆ ਦਾ ਟਾਈਮ ਹੈ ਤਾਂ ਮਤਲਬ ਲੋਕੀ ਫੋਨ ਤੇ ਵੀ ਦੇਖ ਸਕਦੇ ਆ। ਹੁਣ ਉਹ ਹੌਲੀ ਹੌਲੀ ਆ ਰਹੇ। ਅੱਜ ਜਿਹੜੀਆਂ ਦੂਜੇ 15 ਵੀ ਟਰਾਲੀ ਆ ਰਹੀਆਂ ਇਹ ਜੀ ਲੋਕਲ ਆ, ਸਰਦਾਰ ਨਹੀਂ ਹੈਗੇ। ਇਹ ਆਪਣੇ ਲੋਕਲ ਆ ਰਹੇ। ਇਹ ਆ ਰਹੇ ਆ ਜੀ 700-800 ਕਿਲੋਮੀਟਰ ਤੋਂ ਆ ਰਹੇ ਆ। ਤੇ ਇਹ ਜੇ 15-20 ਟਰਾਲੀਆਂ ਆ ਰਹੀਆਂ ਜੀ, ਇਹ ਸ਼ਾਮ ਤੱਕ ਪਹੁੰਚ ਜਾਣੀਆਂ ਜੀ। ਇਹ ਜੀ ਲੱਗ ਜਾਂਦੇ 2-3 ਦਿਨ ਲੱਗਣੇ ਜੀ ਟਰਾਲੀਆਂ ਤੇ। ਅਸੀਂ ਤਾਂ ਜੀ ਸਾਨੂੰ ਤਾਂ ਜੀ ਦੂਜਾ 1 ਦਿਨ 1 ਰਾਤ ਲੱਗ ਗਈ ਸੀਗੀ ਜੀ। ਹਾਂਜੀ
ਤੁਹਾਨੂੰ ਇਹ ਤੁਹਾਡੇ ਨਾਲ ਮੈਂ ਗੱਲ ਕਰਦਾ, ਤੁਹਾਨੂੰ ਇਹ ਨਹੀਂ ਲੱਗਦਾ ਕਿ ਇਸ ਅੰਦੋਲਨ ਨੇ ਇੱਕ ਭਾਰਤੀ ਭਾਈਚਾਰੇ ਦੀ ਜਿਹੜੀ ਰੂਹ ਅਸਲ ਰੂਹ ਉਹ ਸਾਹਮਣੇ ਲੈ ਆਂਦੀ ਹੈ? ਜਿਹੜੀਆਂ ਵੰਡੀਆਂ ਪਾਉਣ ਦੀ ਪੋਲਿਟਿਕਸ ਸੀਗੀ, ਜਿਹੜਾ ਸੋ ਕਾਰ ਨੈਸ਼ਨਲ ਮੀਡੀਆ ਜਿਹੜਾ ਆ ਉਹ ਅਡਾਨੀਆਂ ਅਬਾਨੀਆਂ ਦੀ ਬੋਲੀ ਬੋਲਦਾ ਜਾਂ ਮੋਦੀ ਦੀ ਬੋਲੀ ਬੋਲਦਾ, ਉਹ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਨਾਕਾਮ ਕਰ ਦਿੱਤੀਆਂ ਅਤੇ ਭਾਰਤੀ ਭਾਈਚਾਰਾ ਜਿਹੜੀ ਭਾਰਤ ਦੀ ਅਸਲੀ ਰੂਹ ਆ ਉਹ ਇੱਥੇ ਪ੍ਰਗਟ ਹੋ ਰਹੀ ਹੈ। ਜੀ ਬਿਲਕੁਲ ਸਹੀ ਗੱਲ ਹੈ ਜੀ, ਇਹਦੇ ਕੋਈ ਦੋ ਰਾਏ ਨਹੀਂ ਆ। ਜਿੰਨੇ ਵੀ ਧਰਮ ਆ, ਸਾਰੇ ਸਮਾਜ ਆ, ਪੂਰੇ ਇਕਜੁੱਟ ਹੈ ਇੱਥੇ। ਹੁਣ ਸਾਡੇ ਤੇ ਇਹ ਮੰਨ ਲਓ ਵੀ 5-6 ਗੱਡੀਆਂ ਰਾਵਤ ਸਮਾਜ ਤੋਂ ਵੀ ਆਈਆਂ ਨੇ। ਅੱਛਾ ਜੀ। ਹਾਂਜੀ, ਉਹ ਵੀ 500-600 ਕਿਲੋਮੀਟਰ ਚੱਲ ਕੇ ਆਏ ਨੇ ਤੇ ਸਾਰੇ ਸਮਾਜ ਸਾਡੇ ਨਾਲ ਆ। ਉਧਰ ਦੇ ਜਿਹੜੇ ਹਿੰਦੂ ਜਿਹੜੇ ਮੋਮਡਨਸ ਫਾਰਮਰ ਆ, ਮੋਮਡਨਸ ਆ, ਪੂਰੇ ਸਾਡੇ ਨਾਲ ਆ। ਖੁਦ ਦੁਕਾਨਦਾਰ, ਵਪਾਰੀ ਸਭ ਸਪੋਰਟ ਕਰ ਰਹੇ ਆ, ਲੇਕਿਨ ਹੁਣ ਇੱਥੇ ਨਹੀਂ ਆ ਪਾਉਂਦੇ ਸਾਰੇ ਬੰਦੇ ਆਪਣੇ। ਇਹ ਤਾਂ ਗੱਲ ਠੀਕ ਹੈ ਕਿ ਕਿਉਂਕਿ ਖੇਤੀ ਦੇ ਜਿਹੜੇ 3 ਕਾਨੂੰਨ ਨੇ ਜਾਂ 2 ਪ੍ਰਸਤਾਵਿਤ ਬਿੱਲ ਨੇ ਉਹ ਕੇਵਲ ਕਿਸਾਨ ਵਿਰੋਧੀ ਜਾਂ ਜ਼ਮੀਨ ਵਿਰੋਧੀ ਨਹੀਂ ਹੈਗੇ, ਉਹ ਆਮ ਬੰਦੇ ਦੇ ਵੀ ਖਿਲਾਫ ਨੇ, ਕਿਉਂਕਿ ਖਪਤਕਾਰ ਵੀ ਜਿਹੜਾ ਕਿਸਾਨ ਨਾਲ ਇੱਦਾਂ ਜੁੜਿਆ ਹੁੰਦਾ। ਤੁਸੀਂ ਲੰਗਰ ਦੀ ਗੱਲ ਕੀਤੀ ਸੀ, ਰਾਸ਼ਨ ਦੀ, ਮੈਂ ਥੋੜ੍ਹਾ ਜਿਹਾ ਜਾਣਨਾ ਚਾਹੁੰਦਾ ਵੀ ਇਹ ਕਿੱਥੋਂ ਇੰਨਾ ਕੁਝ ਆ ਰਿਹਾ ਹੈ। ਮਤਲਬ ਮੈਂ ਦੇਖ ਰਿਹਾ ਸੀ ਇੱਥੇ, ਮੈਨੂੰ ਦੱਸਿਆ ਗਿਆ ਕਿ ਪਿੱਛੇ 4 ਕਮਰੇ ਵੱਖ-ਵੱਖ ਧਰਮਸ਼ਾਲਾ ਹੈਗੀਆਂ, ਇੱਥੇ ਦਿਖਾਵਾਂਗੇ ਥੋੜ੍ਹੀ ਦੇਰ ਬਾਅਦ ਅਸੀਂ। ਉਹ ਸਾਰੇ ਕਹਿੰਦੇ ਰਾਸ਼ਨ ਨਾਲ ਭਰੇ ਪਏ ਆ। ਕਿੱਥੋਂ ਆ ਰਿਹਾ ਰਾਸ਼ਨ? ਕਿਉਂਕਿ ਦੋਸ਼ ਇਹ ਲੱਗ ਰਿਹਾ ਕਿ ਇਸ ਅੰਦੋਲਨ ਨੂੰ ਫੰਡਿੰਗ ਹੋ ਰਹੀ ਆ ਜੀ, ਬਾਹਰੋਂ ਹੋ ਰਹੀ ਹੈ ਅਤੇ ਦੇਸ਼ ਨੂੰ ਤੋੜਨ ਵਾਲਾ ਅੰਦੋਲਨ ਹੈ, ਪੈਸੇ ਕਿੱਥੋਂ ਆ ਰਹੇ ਆ? ਇੱਦਾਂ ਦੇ ਸਵਾਲ ਜਿਹੜੇ ਆ ਫੈਲਾਏ ਜਾ ਰਹੇ ਆ, ਭਰਮ ਫੈਲਾਇਆ ਜਾ ਰਿਹਾ। ਇਹ ਜੀ ਜਿਹੜਾ ਰਾਸ਼ਨ ਆ, ਅਗਰ ਕਿਸਾਨ ਆ ਕੇ ਬੈਠਾ ਤਾਂ ਕਿਸਾਨ ਆਪਣਾ ਖਾਣ ਪੀਣ ਦਾ ਵੀ ਲੈ ਕੇ ਆ, ਉਹਦੇ ਕੋਲ ਇੰਨਾ ਕੁ ਹੈਗਾ ਆ ਕਿ ਉਹ ਆਪਣੀ ਰੋਟੀ ਪਾਣੀ ਦਾ ਕੁਛ ਕਰ ਸਕੇ। ਬਾਕੀ ਦੇਸ਼ ਆਹੋ ਤੇ ਅਸੀਂ ਆਪ ਕਿੱਦਾਂ ਭੁੱਖੇ ਰਹਿ ਜਾਾਂਗੇ ਜਦੋਂ ਅਸੀਂ ਮੋਦੀ ਸਾਹਿਬ ਨੂੰ ਵੀ ਖਿਲਾ ਰਹੇ ਆ। ਉਹ ਜਿਹੜੇ ਸ਼ਾਮ ਦੀ ਰੋਟੀ ਖਾ ਰਹੇ ਆ ਉਹ ਇੱਥੋਂ ਹੀ ਆ ਰਹੀ ਆ, ਤੇ ਮੋਦੀ ਸਾਹਿਬ ਨੂੰ ਇਹ ਦੇਖਣਾ ਚਾਹੀਦਾ ਕਿ ਅਸੀਂ ਕਿੱਦਾਂ ਭੁੱਖੇ ਰਹਿ ਜਾਾਂਗੇ। ਬਾਕੀ ਲੰਗਰ ਤਾਂ ਇਹ ਆ ਜੀ, ਹੁਣ ਉਹ ਤਾਂ ਜੀ ਬਹੁਤ ਕਹਿੰਦੇ ਆ ਕਿ ਦੂਜਾ ਖਾਲਿਸਤਾਨ ਦਾ ਵੀ ਆ। ਬਾਕੀ ਆ ਕੇ ਦੇਖਣ ਇੱਥੇ ਜਿਹੜੇ ਹੁਣ ਅੱਗੇ ਤੁਸੀਂ ਦੇਖੋਗੇ ਧਰਨੇ ਤੇ ਹਿੰਦੂ ਸਮਾਜ ਬੈਠਾ ਹੋਇਆ, ਮੋਮਡਨ ਆ ਜੀ, ਉਹ ਵੀ ਖਾਲਿਸਤਾਨੀ ਆ ਫਿਰ ਇਸ ਹਿਸਾਬ ਨਾਲ ਤਾਂ ਜੀ, ਹੈ ਨਾ। ਬਾਕੀ ਆ ਜੀ ਇੱਥੇ ਸਾਡੇ ਜਿਹੜਾ ਗੁਰੂ ਘਰ ਆ, ਤੁਸੀਂ ਗਵਾਲੀਅਰ ਸੁਣਿਆ ਹੋਣਾ, ਗੁਰੂ ਦੂਜਾ ਆਪਣੇ ਕਿਲੇ ਤੋਂ ਬਹੁਤ ਆਉਂਦਾ ਜੀ। ਹਾਂਜੀ, ਦੂਜਾ ਦਾਤਾ ਬੰਦੀ ਛੋੜ ਤੋਂ, ਉੱਥੋਂ ਸਾਨੂੰ ਬਹੁਤ ਮਦਦ ਮਿਲੀ। ਉੱਥੇ 4-5 ਗੱਡੀਆਂ ਆਈਆਂ ਜੀ ਉੱਥੋਂ ਲੰਗਰ ਦੀ, ਦੂਜਾ ਜਿਹੜੇ ਰਸਤਾ ਆਈ ਆ। ਬਾਕੀ ਹੋਰ ਵੀ ਜਿੱਦਾਂ ਆਈ ਜਾਂਦਾ, ਜਿੱਦਾਂ ਅਲੱਗ-ਅਲੱਗ ਜਗ੍ਹਾ ਤੋਂ ਹੋਰ ਵੀ ਮਤਲਬ ਕਾਫੀ ਸਮਾਨ ਆ ਰਿਹਾ। ਬਹੁਤ ਸ਼ੁਕਰੀਆ ਤੁਹਾਡਾ, ਕਿਉਂਕਿ ਅਸੀਂ ਲੰਬੀ ਗੱਲਬਾਤ ਨਹੀਂ ਕਰ ਸਕਦੇ, ਕਿਉਂਕਿ ਬਹੁਤ ਸਾਰੇ ਥਾਵਾਂ 'ਤੇ ਜੈਮਰ ਲੱਗੇ ਹੋਏ ਆ ਅਤੇ ਫਿਰ ਉਹ ਮੀਡੀਆ ਦੀਆਂ ਜਿਹੜੀਆਂ ਲੰਬੀਆਂ ਫਾਈਲਾਂ ਹੁੰਦੀਆਂ ਤਕਰੀਬਨ ਨਹੀਂ ਜਾ ਪਾਉਂਦੀਆਂ। ਹਾਂਜੀ ਥੋੜ੍ਹਾ ਟਾਈਮ ਦਿਓ ਤੇ ਅਸੀਂ ਇਹ ਰਿਕੁਐਸਟ ਕਰਦੇ ਹਾਂ ਵੀ ਜਿਹੜਾ ਭਾਈਚਾਰੇ ਨਾਲ ਜਿਹੜਾ ਚੱਲਣ ਦਿਆ ਵਾ ਕਿਸਾਨ ਅੰਦੋਲਨ, ਕਈ ਆਪਣੇ ਇਹੋ ਜਿਹੇ ਬੰਦੇ ਆ ਜਿੱਦਾਂ ਆਪਣੇ ਫਿਲਮ ਐਕਟਰ ਹੈ ਯੁਵਰਾਜ ਸਿੰਘ ਜੀ, ਕੁਛ ਵੀ ਆ ਕੇ ਬਿਆਨ ਦੇ ਦਿੰਦੇ ਆ ਵੀ ਅਸੀਂ ਇਹਨਾਂ ਦੀਆਂ ਲੜਕੀਆਂ ਛੁਡਾਈਆਂ, ਇਹ ਛੁਡਾਈਆਂ। ਜੋ ਮਹਾਰਾਜ ਨੇ ਕੀਤਾ, ਬੰਦੇ ਆਪਣੇ ਨੇ ਕੀਤਾ, ਆਪਾਂ ਨੂੰ ਅਹਿਸਾਨ ਜਤਾਉਣ ਦਾ ਕੀ ਲੋੜ ਹੈ ਉਹਨਾਂ 'ਤੇ? ਇਸ ਨਾਲ ਟੁੱਟਦਾ ਵਾ, ਲਗਾਵਵਾਦ ਪੈਦਾ ਹੁੰਦੀ ਹੈ। ਕਈ ਜਿਹੜੇ ਨੌਜਵਾਨ ਉਹਨਾਂ ਦੇ ਵੀ ਆ, ਉਹ ਵੀ ਕੁਛ ਉੱਠ ਕੇ ਗਲਤ ਕਹਿ ਦੇਣ ਕਿ ਮਹਾਰਾਜ ਸਾਹਿਬ ਦੇ ਬਾਰੇ ਕੁਛ ਗਲਤ ਬੋਲ ਦੇਣ। ਬਹੁਤ ਧੰਨਵਾਦ ਕਰਦੇ ਹਾਂ ਜੀ ਪੰਜਾਬ ਮੀਡੀਆ ਦਾ। ਸਾਨੂੰ ਇੰਨੀ ਖੁਸ਼ੀ ਹੁੰਦੀ ਆ ਕਿ ਆ ਕੇ ਜਦੋਂ ਸਾਡੇ ਵਿੱਚ ਆਉਂਦੇ ਨੇ ਅਤੇ ਸਾਡੇ ਨਾਲ ਗੱਲਬਾਤ ਕਰਦੇ ਨੇ, ਸਾਨੂੰ ਬਹੁਤ ਮਤਲਬ ਚੰਗਾ ਲੱਗਦਾ। ਬਾਕੀ ਜੀ ਜਿਹੜਾ ਨੈਸ਼ਨਲ ਮੀਡੀਆ ਤੁਸੀਂ ਹਾਲ ਦੇਖ ਹੀ ਰਹੇ ਹੋ ਕੀ ਕੀਤਾ ਉਹਨਾਂ ਨੇ, ਕਿੰਨਾ ਮਤਲਬ ਕਿਸਾਨਾਂ ਖਿਲਾਫ ਬੋਲ ਰਹੇ ਆ, ਬਹੁਤ ਚੰਗੀ ਗੱਲ ਹੈ ਜੀ। ਅਸੀਂ ਪੰਜਾਬ ਮੀਡੀਆ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ। ਇਹਦੇ ਨਾਲ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਜਿਹੜਾ ਅਖੌਤੀ ਕਿਸਮ ਦਾ ਕੌਮੀ ਮੀਡੀਆ ਆ ਉਹਦੇ ਪ੍ਰਤੀ ਵੀ ਨੌਜਵਾਨ ਹੁਣ ਸੁਚੇਤ ਨੇ, ਅਤੇ ਜਿਹੜਾ ਅਲਟਰਨੇਟ ਮੀਡੀਆ ਜਿਹੜਾ ਡਿਵੈਲਪ ਹੋਇਆ, ਪੰਜਾਬੀ ਮੀਡੀਆ ਜਿਹੜਾ ਵੱਖ-ਵੱਖ ਚੈਨਲ ਨੇ, ਉਹ ਵੀ ਇੱਕ ਆਪਣੀ ਬਹੁਤ ਹੀ ਬਣਦੀ ਅਤੇ ਫੱਬਦੀ ਭੂਮਿਕਾ ਨਿਭਾ ਰਿਹਾ। ਅਸੀਂ ਬਹੁਤ ਸ਼ੁਕਰੀਆ ਤੁਹਾਡਾ ਨੌਜਵਾਨਾਂ ਦਾ, ਅਤੇ ਅਸੀਂ ਇਹ ਉਮੀਦ ਕਰਾਂਗੇ ਕਿ ਤੁਸੀਂ ਜਿੱਤਣ ਆਏ ਹੋ ਅਤੇ ਜਿੱਤ ਕੇ ਹੀ ਜਾਓਗੇ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਮੈਂ ਸੁਸ਼ੀਲ ਦੋਸਾਂਝ, ਕੈਮਰੇ 'ਤੇ ਕਮਲ ਦੋਸਾਂਝ।